ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜੀ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ। ਦੱਸਣਗੇ ਕੀ ਕੁਛ ਉਥਲ ਪੁਥਲ ਹੋ ਰਹੀ ਆ, ਕੀ ਕੁਛ ਸੱਚਾਈ ਹੁੰਦੀ ਆ ਖਬਰਾਂ ਦੇ ਪਿੱਛੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ। ਤਲਵਿੰਦਰ ਸਿੰਘ, ਪ੍ਰੀਤਮ ਸਿੰਘ, ਤੇਜਸਵੀ ਗਿੱਲ ਬੇਕਰਸਫੀਲਡ ਤੋਂ, ਹਰਵਿੰਦਰ ਸਿੰਘ ਸਮਰਾ ਜੱਬਾ ਸਿਟੀ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਬਹਾਦਰ ਸਿੰਘ ਗਿੱਲ, ਸਤਰਾਮ ਸਿੰਘ ਜੀ ਸ਼ੇਰਗਿੱਲ ਸਲਮਾ ਤੋਂ, ਅਸ਼ਾਨਜੀਤ ਸਿੰਘ ਕਲੋਟੀ ਜੱਬਾ ਸਿਟੀ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਸ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜੇ ਤੋਂ 4082722500 ਉਹਨਾਂ ਦਾ ਫੋਨ ਨੰਬਰ ਹੈ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲੀ ਖਬਰ ਕਰਦੇ ਹਾਂ ਜੀ। ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਆ ਜਸਟਿਸ ਲੋਆ ਦੇ ਮਾਮਲੇ ਦੇ ਵਿੱਚ, ਉਸ ਤੇ ਸਿਆਸਤ ਭਖੀ ਥੋੜੀ ਕਿਸਮ ਦੇ ਨਾਲ ਇਸ ਜਿਹੜਾ ਜੀ ਇਹ ਫੈਸਲਾ ਆਉਣ ਤੋਂ ਬਾਅਦ ਇੱਕ ਵੱਡੀ ਤਰਥੱਲੀ ਜਿਹੜੀ ਆ ਜੀ ਉਹ ਮਚੀ ਆ ਆਮ ਲੋਕਾਂ ਦੇ ਵਿੱਚ। ਤਾਂ ਨਿਰਸੰਦੇਹ ਇਸ ਫੈਸਲੇ ਦੇ ਉੱਤੇ ਜਿਹੜਾ ਜੀ ਉਹ ਗੱਲਬਾਤ ਹੋ ਹੀ ਰਹੀ ਆ। ਸਿਆਸਤ ਵੀ ਜਿਹੜੀ ਆ ਜੀ ਉਹ ਪੂਰੀ ਭਖੀ ਹੋਈ ਆ, ਜਿੱਥੇ ਬੀਜੇਪੀ ਨੇ ਸਿੱਧਾ ਜਿਹੜਾ ਜੀ ਇਹ ਕਹਿ ਦਿੱਤਾ ਕਿ ਇਹਦੇ ਪਿੱਛੇ ਰਾਹੁਲ ਗਾਂਧੀ ਦਾ ਹੱਥ ਹੈ। ਜਿਹੜੀਆਂ ਇੱਕ PIL ਪਬਲਿਕ ਇੰਟਰਸਟ ਲਿਟੀਗੇਸ਼ਨ ਜਿਹੜੀਆਂ ਪਾਈਆਂ ਗਈਆਂ ਸੀਗੀਆਂ, ਜਦੋਂ ਕਿ ਕਾਂਗਰਸ ਨੇ ਕਿਹਾ ਕਿ ਦਿਖਾਓ ਕਿਹੜੀ ਜਿਹੜੀ PIL ਹੈ ਉਹਦੇ ਵਿੱਚ ਕਿਸੇ ਕਾਂਗਰਸੀ ਆਗੂ ਦਾ ਨਾਮ ਜਿਹੜਾ ਜੀ ਉਹ ਸ਼ਾਮਿਲ ਹੈ। ਜਦੋਂ ਕਿ ਕਾਂਗਰਸ ਨੇ ਇਹ ਵੀ ਕਿਹਾ ਕਿ ਜੱਜ ਲੋਇਆ ਹੋਰਾਂ ਦੀ ਮੌਤ ਦੇ ਕੇਸ ਦੇ ਵਿੱਚ ਆਏ ਸੁਪਰੀਮ ਕੋਰਟ ਦੇ ਫੈਸਲੇ ਨੂੰ ਦੇਸ਼ ਦੇ ਇਤਿਹਾਸ ਦਾ ਮਾਯੂਸ ਜਿਹੜਾ ਜੀ ਉਹ ਫੈਸਲਾ ਕਰਾਰ ਦਿੰਦਿਆਂ ਹੋਇਆ ਇਹਦੀ ਢੁਕਵੀਂ ਜਾਂਚ ਦੀ ਪੈਰਵਾਈ ਜਿਹੜੀ ਹੈ ਜੀ ਉਹ ਕੀਤੀ ਹੈ। ਪਾਰਟੀ ਇਹ ਕਹਿੰਦੀ ਹੈ ਕਿ ਉਹ ਕੇਸ ਦੀ ਵਾਜਬ ਜਾਂਚ ਦੀ ਮੰਗ ਜਿਹੜਾ ਜੀ ਉਹ ਕਰਦੇ ਰਹਿਣਗੇ। ਜਿਹੜੇ ਪਟੀਸ਼ਨ ਕਰਤਾ ਨੇ ਜੀ ਉਹ ਇਹ ਕਹਿੰਦੇ ਨੇ ਕਿ ਅਜੇ ਉਹ ਕਾਨੂੰਨੀ ਜਿਹੜਾ ਜੀ ਵਿਚਾਰ ਚਰਚਾ ਕਰਕੇ ਉਸ ਤੋਂ ਬਾਅਦ ਜਿਹੜਾ ਜੀ ਉਹ ਕਹਿ ਸਕਦੇ ਨੇ ਕਿ ਉਹ ਕੀ ਇਸ ਮਾਮਲੇ ਦੇ ਉੱਤੇ ਰਿਵਿਊ ਪਟੀਸ਼ਨ ਜਿਹੜੀ ਜੀ ਉਹ ਪਾ ਸਕਦੇ ਨੇ ਜਾਂ ਨਹੀਂ। ਕੁਛ ਜਿਹੜੀਆਂ ਖਬਰਾਂ ਨੇ ਇਸ ਤਰ੍ਹਾਂ ਦੀਆਂ ਵੀ ਜਿਹੜੀਆਂ ਆ ਰਹੀਆਂ ਨੇ ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਕਾਂਗਰਸ ਜਿਹੜੀ ਹੈ ਜੀ ਉਹ ਆਪਣੀਆਂ ਜਿਹੜੀਆਂ ਨਾਲ ਉਹਦੇ ਹਮਖਿਆਲ ਪਾਰਟੀਆਂ ਨੇ ਉਹਨਾਂ ਨੂੰ ਲੈ ਕੇ ਇੱਕ ਮੋਸ਼ਨ ਜਿਹੜਾ ਜੀ ਉਹ ਲਿਆ ਸਕਦੀ। ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਉਹ ਚੱਲ ਰਹੀਆਂ ਨੇ, ਜਿਹਦੇ ਵਿੱਚ ਚੀਫ ਜਸਟਿਸ ਇੰਡੀਆ ਜਿਹੜੇ ਨੇ ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਜਿਹੜਾ ਜੀ ਉਹ ਲਾਂਭੇ ਕੀਤਾ ਜਾ ਸਕੇ। ਇਹ ਵੀ ਐਕਚੁਅਲੀ ਪਹਿਲਾਂ ਵੀ ਜਿਹੜੀ ਜੀ ਗੱਲ ਇਹ ਚੱਲੀ ਸੀਗੀ, ਪਰ ਇਹ ਕਿਹਾ ਗਿਆ ਸੀਗਾ ਕੁਛ ਜਿਹੜੀਆਂ ਉਦੋਂ ਖਬਰਾਂ ਆਈਆਂ ਸੀਗੀਆਂ ਕਿ ਕਾਂਗਰਸ ਨੂੰ ਡਾਕਟਰ ਮਨਮੋਹਨ ਸਿੰਘ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਉਸ ਟਾਈਮ ਦੇ ਉੱਤੇ ਰੋਕ ਦਿੱਤਾ ਸੀਗਾ ਕਿ ਇਸ ਤਰ੍ਹਾਂ ਦਾ ਮੋਸ਼ਨ ਜਿਹੜਾ ਜੀ ਉਹ ਨਾ ਲਿਆਂਦਾ ਜਾਵੇ। ਹੁਣ ਮੌਜੂਦਾ ਆਏ ਫੈਸਲੇ ਤੋਂ ਬਾਅਦ ਇਹ ਕਿਹਾ ਜਾ ਰਿਹਾ ਕਿ ਸੰਭਾਵੀ ਰੂਪ ਵਿੱਚ ਕਾਂਗਰਸ ਸ਼ਾਇਦ ਇਸ ਪਾਸੇ ਵੱਲ ਨੂੰ ਵੱਧ ਸਕੇ ਜੀ। ਤੇ ਅੱਗੇ ਮੰਤਰੀ ਮੰਡਲ ਦੇ ਵਿੱਚ ਵਾਧੇ ਦੇ ਕਰਕੇ ਬਹੁਤ ਸਾਰੇ ਜਿਹੜੇ ਲੋਕ ਆ ਉਹਨਾਂ ਨੂੰ ਆਸ ਸੀਗੀ ਕਿ ਉਹਨਾਂ ਨੂੰ ਕੋਈ ਨਾ ਕੋਈ ਅਹੁਦਾ ਮਿਲ ਜੂਗਾ। ਦਿੱਲੀ ਡੇਰੇ ਲਾਏ ਹੋਏ ਸੀ, ਪਰ ਇਹ ਫਿਰ ਲਟਕਿਆ। ਹੁਣ ਰਾਹੁਲ ਦੇ ਨਾਲ ਫਿਰ ਮੀਟਿੰਗ। ਬਿਲਕੁਲ ਜੀ, ਤਕਰੀਬਨ ਤੁਸੀਂ ਕਹਿ ਲਓ ਕਿ ਸਰਕਾਰ ਜਿਹੜੀ ਹੈ ਜੀ ਪੰਜਾਬ ਦੀ ਉਹ ਦਿੱਲੀ ਬੈਠੀ ਆ ਇਸ ਵੇਲੇ। ਜਿਹੜੇ ਮੰਤਰੀ ਹੈਗੇ ਨੇ ਉਹ ਵੀ ਦਿੱਲੀ ਬੈਠੇ ਨੇ। ਹਰੇਕ ਕੋਈ ਚਾਹੁੰਦਾ ਹੈ ਕਿ ਉਹਦੇ ਨਾਲ ਲੱਗਵਾ ਉਹਨੂੰ ਜਿਹੜਾ ਉਹਦਾ ਖਾਸ ਹੈ ਉਹਨੂੰ ਮਿਲ ਜਾਵੇ, ਤੇ ਕੁਛ ਇਸ ਕਰਕੇ ਬੈਠੇ ਨੇ ਕਿ ਫਲਾਂ ਨੂੰ ਜਿਹੜਾ ਵੀ ਉਹ ਨਾ ਮਿਲੇ। ਜਿਹੜੀਆਂ ਉੱਥੇ ਜੋੜ ਤੋੜ ਨੇ ਉਹ ਦਿੱਲੀ ਦੇ ਵਿੱਚ ਇਸ ਵੇਲੇ ਸਿਖਰਾਂ ਦੇ ਉੱਤੇ ਨੇ ਜੀ। ਕੱਲ ਇਸ ਗੱਲ ਦੀ ਆਸ ਸੀਗੀ ਕਿ ਇਹ ਨਾਮ ਜਿਹੜੇ ਆ ਜੀ ਉਹ ਸਾਹਮਣੇ ਆ ਸਕਦੇ ਆ। ਉਹ 3.5 ਘੰਟੇ ਤੱਕ ਜਿਹੜੀ ਜੀ ਮੀਟਿੰਗ ਉਹ ਚੱਲੀ, ਪਰ ਗੱਲ ਕਿਸੇ ਤਣ ਪੱਤਨ ਜਿਹੜੀ ਉਹ ਲੱਗੀ ਨਹੀਂ। ਇਹ ਕਿਹਾ ਜਾ ਰਿਹਾ ਜੀ ਕਿ ਤਕਰੀਬਨ 3 ਕੁ ਨਾਮ ਨੇ ਜਿਨ੍ਹਾਂ ਨੂੰ ਲੈ ਕੇ ਸਹਿਮਤੀ ਜਿਹੜੀ ਹੈ ਜੀ ਉਹ ਨਹੀਂ ਹੋ ਪਾ ਰਹੀ। ਇਹਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ, ਰਾਹੁਲ ਗਾਂਧੀ ਦੀ ਪ੍ਰਧਾਨਗੀ ਦੇ ਹੇਠ ਜਿਹੜੀ ਇਹ ਮੀਟਿੰਗ ਹੋਈ। ਮੁੱਖ ਮੰਤਰੀ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ, ਇਹਦੇ ਤੋਂ ਇਲਾਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਹੋਰੀ ਜਿਹੜੇ ਜੀ ਉਹ ਸ਼ਾਮਲ ਸਨ ਜੀ। ਗੱਲਬਾਤ ਜਿਹੜੀ ਜੀ ਉਹ ਕਿਸੇ ਤਣ ਪੱਤਰ ਨਾ ਲੱਗਣ ਕਰਕੇ ਇਹ ਫੈਸਲਾ ਲਿਆ ਗਿਆ ਕਿ ਅੱਜ ਦੁਬਾਰਾ ਇੱਕ ਹੋਰ ਮੀਟਿੰਗ ਜਿਹੜੀ ਹੈ ਜੀ ਉਹ ਰਾਹੁਲ ਗਾਂਧੀ ਹੋਰਾਂ ਦੇ ਨਾਲ ਹੋਈ। ਕੁਛ ਸੂਤਰ ਜਿਹੜੇ ਆ ਜੀ ਉਹ ਇਹ ਵੀ ਦੱਸਦੇ ਆ ਕਿ 3 ਕੁ ਨਾਮ ਜਿਹੜੇ ਆ ਜੀ ਉਹ ਰਹਿੰਦੇ ਆ। ਕੁਛ ਨਾਵਾਂ ਦੇ ਉੱਤੇ ਸਹਿਮਤੀ ਜਿਹੜੀ ਆ ਉਹ ਹੋ ਚੁੱਕੀ। ਜਿਹੜੀ ਗੱਲ ਦੇ ਉੱਤੇ ਸਹਿਮਤੀ ਨਹੀਂ ਹੋ ਰਹੀ ਉਹ ਇਹ ਕਿਹਾ ਜਾ ਰਿਹਾ ਕਿ ਰਾਣਾ ਗੁਰਜੀਤ, ਜਿਨ੍ਹਾਂ ਨੂੰ ਪਹਿਲਾਂ ਮੰਤਰੀ ਮੰਡਲ ਦੇ ਵਿੱਚੋਂ ਲਾਂਭੇ ਕੀਤਾ ਗਿਆ ਸੀਗਾ ਰੇਤ ਵਾਲਾ ਮਾਮਲਾ ਜਿਹੜਾ ਜੀ ਉਹ ਉਭਰਨ ਕਰਕੇ, ਉਹਨਾਂ ਨੂੰ ਦੁਬਾਰਾ ਜਿਹੜਾ ਜੀ ਕੈਪਟਨ ਅਮਰਿੰਦਰ ਸਿੰਘ ਜੀ ਆਪਣੇ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕਰਨਾ ਚਾਹੁੰਦੇ ਆ, ਜਿਹਦੇ ਉੱਤੇ
ਕਿਹਾ ਜਾ ਰਿਹਾ ਜੀ ਕਿ ਜਿਹੜੀ ਹਾਈ ਕਮਾਂਡ ਹੈ ਉਹ ਇਸ ਗੱਲ ਨੂੰ ਨਹੀਂ ਜਿਹੜਾ ਜੀ ਮੰਨ ਰਹੀ ਅਜੇ ਤੱਕ। ਔਰ ਵੇਖਣਾ ਹੁਣ ਇਹ ਹੋਊਗਾ ਜੀ ਕਿ ਕਿੰਨਾ ਕੁ ਕਿਹਦੀ ਜਿਹੜੀ ਹੈ ਜੀ ਉਹ ਚੱਲਦੀ ਹੈ, ਮੁੱਖ ਮੰਤਰੀ ਹੋਰਾਂ ਦੀ ਜਾਂ ਫਿਰ ਜਿਹੜੀ ਹਾਈ ਕਮਾਂਡ ਹੈ ਉਹਦੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਮਾਲਵੇ ਤੇ ਦੁਆਬੇ ਨੂੰ ਨੁਮਾਇੰਦਗੀ ਦੇਣ ਦੇ ਵਾਸਤੇ ਜਿਹੜੀ ਉਹ ਵੀ ਚਰਚਾ ਜਿਹੜੀ ਕੀਤੀ ਗਈ। ਰਾਣਾ ਗੁਰਮੀਤ ਸਿੰਘ ਸੋਢੀ ਦੇ ਵਜ਼ਾਰਤ ਦੇ ਵਿੱਚੋਂ ਛਾਂਟੀ ਕੀਤੇ ਗਏ ਰਾਣਾ ਗੁਰਜੀਤ ਸਿੰਘ ਨੂੰ ਵਜ਼ਾਰਤ ਦੇ ਵਿੱਚ ਲੈਣ ਦੀ ਗੱਲ ਆਈ, ਪਰ ਵਿਰੋਧ ਹੋਣ ਕਾਰਨ ਇਹ ਤਣ ਪੱਤਨ ਜਿਹੜੀ ਹੈ ਇਹ ਨਹੀਂ ਲੱਗੀ। ਮੈਂ ਸੋਚਦਾ ਕਿ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਜਾਖੜ ਸਾਹਿਬ, ਉਹ ਨਹੀਂ ਚਾਹੁੰਦੇ ਕਿ ਜਿਹੜਾ ਰਾਣਾ ਗੁਰਮੀਤ ਸਿੰਘ ਸੋਢੀ ਜਿਹੜੇ ਕਿ ਖਾਸਮ ਖਾਸ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ, ਉਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਜਾਵੇ। ਜਿਹੜਾ ਮਾਮਲਾ ਪਿਛਲੇ ਦਿਨਾਂ ਦੇ ਵਿੱਚ ਭਖਿਆ ਸੀ ਆਪਣੇ ਇਹਨਾਂ ਨੂੰ ਪਾਸੇ ਕਰਨ ਵਾਲਾ, ਜਿੱਥੇ ਉਹਨਾਂ ਨੂੰ ਇੰਤਜ਼ਾਰ ਕਰਨੀ ਪਈ ਜਾਖੜ ਸਾਹਿਬ ਨੂੰ ਤੇ ਮਿਲਵਾਇਆ ਨਹੀਂ, ਉਹਦੇ ਪਿੱਛੇ ਵੀ ਇਹੀ ਸਾਰੀ ਜਿਹੜੀ ਜੀ ਉਹ ਕਹਾਣੀ ਕਹੀ ਜਾ ਰਹੀ ਹੈ ਕਿ ਇਹਦੇ ਕਰਕੇ ਹੀ ਇਹ ਸਭ ਕੁਛ ਜਿਹੜਾ ਜੀ ਉਹ ਚੱਲ ਰਿਹਾ ਸੀ। ਉਧਰ ਜਿਹੜਾ ਲੁਧਿਆਣਾ ਹੈ ਜੀ, ਲੁਧਿਆਣੇ ਤੋਂ ਜਿਹੜੇ ਜਿੱਤੇ ਹੋਏ ਵਿਧਾਇਕ ਨੇ ਰਕੇਸ਼ ਪਾਂਡੇ, ਜਿਹੜੇ ਨੇ ਭਾਰਤ ਭੂਸ਼ਣ ਆਸ਼ੂ, ਇਹ ਜਿਹੜੇ ਦਿੱਲੀ ਬੈਠੇ ਨੇ। ਇਸ ਤੋਂ ਇਲਾਵਾ ਸੁਰਿੰਦਰ ਡਾਬਰ, ਗੁਰਕੀਰਤ ਕੋਟਲੀ, ਅਮਰੀਕ ਸਿੰਘ ਢਿੱਲੋਂ, ਉਹ ਵੀ ਆਪੋ ਆਪਣੀ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਜ਼ੋਰ ਲਾ ਰਹੇ ਨੇ। ਦਲਿਤ ਵਿਧਾਇਕਾਂ ਦੇ ਵਿੱਚੋਂ ਕੁਲਦੀਪ ਸਿੰਘ ਵੈਦ ਦੇ ਨਾਂ ਦੀ ਵੀ ਜਿਹੜੀ ਹੈ ਜੀ ਉਹ ਚਰਚਾ ਕੀਤੀ ਗਈ ਹੈ ਜੀ, ਜਦੋਂ ਕਿ ਬੇਅੰਤ ਸਿੰਘ ਦਾ ਪਰਿਵਾਰ ਜਿਹੜਾ ਜੀ ਉਹ ਆਪਣੇ ਤੌਰ ਦੇ ਉੱਤੇ ਜ਼ੋਰ ਲਾ ਰਿਹਾ ਕਿ ਗੁਰਕੀਰਤ ਸਿੰਘ ਕੋਟਲੀ ਦਾ ਨਾਮ ਜਿਹੜਾ ਜੀ ਇਹਦੇ ਵਿੱਚ ਆਵੇ। ਸੋ ਇਹ ਸਾਰੀਆਂ ਜਿਹੜੀਆਂ ਚੱਲ ਰਹੀਆਂ ਨੇ ਜੀ ਅਟਕਲਾਂ ਵਗੈਰਾ, ਦੇਖਦੇ ਹਾਂ ਕਿ ਇਹਨਾਂ ਦੇ ਵਿੱਚੋਂ ਐਕਚੁਅਲੀ ਜਿਹੜਾ ਜੀ ਉਹ ਕੀ ਨਿਕਲਦਾ। ਅੱਜ ਉਮੀਦ ਹੈ ਇਸ ਗੱਲ ਦੀ ਕਿ ਜਿਹੜੀ ਇਹ ਦੂਜੀ ਮੀਟਿੰਗ ਹੈ ਇਹਦੇ ਵਿੱਚ ਨਾਮ ਜਿਹੜੇ ਆ ਜੀ ਉਹ ਫਾਈਨਲ ਹੋ ਸਕਦੇ ਆ, ਪਰ ਚੱਲੂਗੀ ਕਿਹਦੀ, ਸਵਾਲ ਉੱਥੇ ਹੀ ਜਿਹੜਾ ਜੀ ਉਹ ਦੋ ਨਾਵਾਂ ਦੇ ਉੱਤੇ ਅੜਿਆ ਹੈ। ਜੀ ਜੀ, ਦੇਖਦੇ ਹਾਂ ਜੀ ਇਹ ਕਿਸ ਤਰ੍ਹਾਂ ਐਡਜਸਟ ਕਰਦੇ ਸਾਰਿਆਂ ਨੂੰ। ਤਾਂ ਅੱਗੇ ਹਰਮਿੰਦਰ ਸਿੰਘ ਮਿੰਟੂ ਦੀ ਗੱਲ ਕੀਤੀ ਸੀਗੀ ਕਿ ਉਸ ਦੀ ਮੌਤ ਹੋ ਗਈ ਹੈ ਤੇ ਉਸ ਦਾ ਜਿਹੜਾ ਸੰਸਕਾਰ ਹੈ ਉਸਦੇ ਪਿੰਡ ਡੱਲੀ ਵਿਖੇ ਅੱਜ ਕੀਤਾ ਜਾਊਗਾ ਜੀ। ਐਕਚੁਅਲੀ ਇੱਥੇ ਆਪਣੇ ਪਟਿਆਲੇ ਦੇ ਵਿੱਚ ਰਜਿੰਦਰਾ ਹੌਸਪੀਟਲ ਦੇ ਵਿੱਚ ਕੱਲ ਜਿਹੜਾ ਜੀ ਉਹਦਾ ਪੋਸਟਮਾਰਟਮ ਕੀਤਾ ਗਿਆ। ਜਿਹੜੇ ਪੋਸਟਮਾਰਟਮ ਦੇ ਸਮੇਂ, ਕਿਉਂਕਿ ਇੱਥੇ ਬਹੁਤ ਜ਼ਿਆਦਾ ਜਿਹੜਾ ਜੀ ਪੁਲਿਸ ਦਾ ਪਹਿਰਾ ਲੱਗਿਆ ਹੋਇਆ, ਜਿਉਂ ਉਹਦੀ ਡੈਡ ਬੋਡੀ ਜਿਹੜੀ ਹੈ ਜੀ ਇੱਥੇ ਮੋਰਚਰੀ ਦੇ ਵਿੱਚ ਰੱਖੀ ਗਈ ਆ। ਇੱਥੇ ਉਹਦੇ ਪਰਿਵਾਰ ਦੇ ਜਿਹੜੇ ਜੀ ਮੈਂਬਰ, ਮਾਂ ਤੇ ਉਹਦੇ ਭਰਾ, ਜਿਹੜੇ ਗੋਆ ਰਹਿੰਦਾ ਇਹ ਪਰਿਵਾਰ, ਉੱਥੋਂ ਜਿਹੜੇ ਜੀ ਇੱਥੇ ਪਟਿਆਲੇ ਦੇ ਵਿੱਚ ਪਹੁੰਚੇ। ਔਰ ਜਿਹੜੀ ਜਦੋਂ ਇਹ ਐਂਬੂਲੈਂਸ ਜਿਹੜੀ ਹੈ ਜੀ ਬਾਹਰ ਆਈ ਹੈ ਉਹਦੀ ਡੈਡ ਬੋਡੀ ਲੈ ਕੇ, ਤੇ ਉਦੋਂ ਇੱਥੇ ਕੁਛ ਜਿਹੜੇ ਗਰਮ ਖਿਆਲੀ ਲੋਕ ਨੇ ਉਹਨਾਂ ਨੇ ਇਸ ਐਂਬੂਲੈਂਸ ਨੂੰ ਘੇਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ। ਹਾਲਾਂਕਿ ਪੁਲਿਸ ਨੇ ਜਿਹੜਾ ਸੀਗਾ ਜੀ ਉਹ ਛੇਤੀ ਇਹ ਰਾਹ ਜਿਹੜਾ ਸੀ ਉਹ ਸਾਫ਼ ਕਰਵਾ ਦਿੱਤਾ। ਪਰਿਵਾਰਕ ਮੈਂਬਰਾਂ ਦੇ ਸੂਤਰਾਂ ਦੇ ਮੁਤਾਬਕ ਜਿਹੜਾ ਇਹਨਾਂ ਦਾ ਜੱਦੀ ਪਿੰਡ ਹੈ ਜੀ ਡੱਲੀ, ਜਿਹੜਾ ਜਲੰਧਰ ਦੇ ਨੇੜੇ ਆ, ਉੱਥੇ ਇਹ ਅੰਤਮ ਸੰਸਕਾਰ ਜਿਹੜਾ ਜੀ ਹਰਮਿੰਦਰ ਸਿੰਘ ਮਿੰਟੂ ਦਾ, ਜਿਹੜਾ ਕਿ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਸੀਗਾ, ਉਹਦਾ ਕੀਤਾ ਜਾਊਗਾ। ਕੱਲ ਵੀ ਦੱਸਿਆ ਸੀਗਾ ਕਿ ਉਹਦੇ ਜਿਹੜਾ ਜੀ ਇਹ ਪਰਿਵਾਰ ਜੱਦੀ ਪਿੰਡ ਦੇ ਵਿੱਚ ਰਹਿੰਦਾ ਰਿਹਾ, ਪਰ ਬਹੁਤ ਸਾਰੇ ਸਾਲ ਪਹਿਲਾਂ ਉਹਨਾਂ ਦਾ ਪਿਤਾ ਜਿਹਨੇ ਕੰਸਟਰਕਸ਼ਨ ਦਾ ਕੰਮ ਗੋਆ ਦੇ ਵਿੱਚ ਸ਼ੁਰੂ ਕੀਤਾ ਸੀ, ਪਹਿਲਾਂ ਉਹ ਦੁਬਈ 'ਚ ਰਹਿੰਦਾ ਸੀ, ਤੇ ਉਹ ਸਾਰੇ ਦਾ ਸਾਰਾ ਪਰਿਵਾਰ ਜਿਹੜਾ ਜੀ ਉੱਥੇ ਮੂਵ ਹੋ ਗਿਆ ਸੀਗਾ ਗੋਆ। ਉੱਥੋਂ ਉਹਦੀ ਮਾਂ ਜਿਹੜੀ ਜੀ ਗੁਰਦੇਵ ਕੌਰ ਤੇ ਉਹਦੇ ਦੋ ਭਰਾ ਜਿਹੜੇ ਲਖਵਿੰਦਰ ਸਿੰਘ ਤੇ ਸਤਿੰਦਰ ਸਿੰਘ ਜਿਹੜੇ ਇੱਥੇ ਆਏ। ਔਰ ਉਹਨਾਂ ਦੇ ਆਉਣ ਤੋਂ ਬਾਅਦ ਜਿਹੜਾ ਸੀਗਾ ਜੀ ਇਹ ਪੋਸਟਮਾਰਟਮ ਜਿਹੜਾ ਉਹ ਹੋ ਸਕਿਆ। ਇੱਥੇ ਕੁਛ ਵਕੀਲ ਤੇ ਕੁਛ ਜਿਹੜੇ ਗਰਮ ਦਲੀਆਂ ਦੇ ਵਿੱਚੋਂ ਜਿਹੜੇ ਵੀ ਉਹ ਹੌਸਪੀਟਲ ਦੇ ਨੇੜੇ ਜਿਹੜੇ ਉਹ ਮੌਜੂਦ ਸਨ, ਔਰ ਉਹਨਾਂ ਨੇ ਉੱਥੇ ਨਾਅਰੇਬਾਜ਼ੀ ਵੀ ਜਿਹੜੀ ਹੈ ਜੀ ਉਹ ਕੀਤੀ। ਜਿਹੜਾ ਇਹਦਾ ਮਿੰਟੂ ਦਾ, ਹਰਮਿੰਦਰ ਸਿੰਘ ਮਿੰਟੂ ਦਾ ਇੱਕ ਵਕੀਲ ਸੀਗਾ ਜੀ ਜਸਪਾਲ ਸਿੰਘ ਮੰਝਪੁਰ, ਉਹਨੇ ਦੱਸਿਆ ਕਿ ਉਹ ਜਿਹੜਾ ਜੀ ਉਹਦੇ ਸਟੰਟ ਵੀ ਜਿਹੜੇ ਆ ਜੀ ਉਹ ਪਾਏ ਗਏ ਸੀ, ਭਾਵ ਕਿ ਉਹਨੇ ਇੱਕ ਗੱਲ ਦੀ ਤਾਂ ਜਿਹੜੀ ਜੀ ਪੁਸ਼ਟੀ ਕੀਤੀ ਹੈ ਕਿ ਉਹਨੂੰ ਦਿਲ ਦੀ ਬਿਮਾਰੀ ਦਾ ਜਿਹੜਾ ਜੀ ਉਹ ਰੋਗ ਹੈਗਾ ਸੀਗਾ। ਪਰ ਨਾਲ ਦੀ ਨਾਲ ਉਹਨੇ ਇਹ ਵੀ ਗੱਲ ਕਹੀ ਕਿ ਸਮੇਂ ਸਿਰ ਮੈਡੀਕਲ ਸਹੂਲਤ ਜਿਹੜੀ ਹੈ ਜੀ ਉਹ ਨਾ ਮੁਹੱਈਆ ਹੋਣੀ ਹਰਮਿੰਦਰ ਸਿੰਘ ਮਿੰਟੂ ਦੀ ਮੌਤ ਦਾ ਇੱਕ ਕਾਰਨ ਜਿਹੜਾ ਜੀ ਉਹ ਹੋ ਸਕਦਾ ਹੈ। ਜਦੋਂ ਕਿ ਜਿਹੜੀਆਂ ਇਹ ਜਥੇਬੰਦੀਆਂ ਨੇ ਜੀ ਉਹ ਇਹ ਕਹਿ ਰਹੀਆਂ ਨੇ ਕਿ ਇੱਕ ਫੇਅਰ ਇਨਵੈਸਟੀਗੇਸ਼ਨ ਜਿਹੜੀ ਆ ਇਸ ਮਾਮਲੇ ਦੇ ਉੱਤੇ ਹੋਣੀ ਚਾਹੀਦੀ ਹੈ। ਜੇਲ੍ਹ ਅਧਿਕਾਰੀ ਜਿਹੜੇ ਆ ਜੀ ਉਹ ਕਹਿੰਦੇ ਆ ਕਿ ਕਿਸੇ ਵੀ ਜੇਲ੍ਹ ਦੇ ਅੰਦਰ ਕਿਸੇ ਵਿਅਕਤੀ ਦੀ ਜਿਹੜੀ ਇਹਦੀ ਜੇ ਡੈਥ ਹੁੰਦੀ ਹੈ ਤੇ ਉਹਦੀ ਇਨਕੁਆਇਰੀ ਜਿਹੜੀ ਹੈ ਜੀ ਉਹ ਆਟੋਮੈਟਿਕਲੀ ਮਾਰਕ ਜਿਹੜੀ ਉਹ ਹੋ ਜਾਂਦੀ ਹੈ ਤੇ ਉਹ ਇਨਕੁਆਇਰੀ ਕੀਤੀ ਜਾਂਦੀ ਹੈ। ਜਦੋਂ ਕਿ ਜਥੇਬੰਦੀਆਂ ਕਹਿੰਦੀਆਂ ਨੇ ਕਿ ਉਹ ਇਨਕੁਆਇਰੀ ਨਹੀਂ, ਬਲਕਿ ਉਹਨਾਂ ਨੂੰ ਇੱਕ ਸਿਟਿੰਗ ਜੱਜ ਜਾਂ ਰਿਟਾਇਰਡ ਜੱਜ ਤੋਂ ਇਹਦੀ ਇਨਕੁਆਇਰੀ ਜਿਹੜੀ ਉਹ ਚਾਹੀਦੀ। ਤੇ ਇੱਕ ਹੋਰ ਗੱਲ ਬੜੀ ਭਖੀ ਹੋਈ ਹੈ ਜੀ, ਨਨਕਾਣਾ ਸਾਹਿਬ ਦੇ ਜਥੇ ਵਿੱਚ ਗਈ ਸੀਗੀ ਇੱਕ ਲੇਡੀ ਇੱਥੋਂ, ਤੇ ਉੱਥੇ ਜਾ ਕੇ ਉਹਨੇ ਵਿਆਹ ਕਰਵਾ ਲਿਆ। ਉਹ ਮਸਲਾ ਬੜਾ ਭਖਿਆ ਹੋਇਆ।
ਬਿਲਕੁਲ ਜੀ। ਐਕਚੁਅਲੀ ਇਹਨੇ ਨਾ ਜੀ ਇੱਕ ਪੋਲ ਤਾਂ ਜਿਹੜੀ ਆ ਇਹ ਖੋਲੀ ਆ ਜੀ ਕਿ ਜਥੇ ਦੇ ਵਿੱਚ ਕਿਹੜੇ ਤਰੀਕੇ ਦੇ ਨਾਲ ਇਹ ਪਿਕ ਐਂਡ ਚੂਜ਼ ਜਿਹੜਾ ਜੀ ਉਹ ਕੀਤਾ ਜਾਂਦਾ ਹੈ ਕਿ ਕਿਹਨੂੰ ਜਾਣ ਦੀ ਇਜਾਜ਼ਤ ਜਿਹੜੀ ਆ ਜੀ ਹੁੰਦੀ ਆ। ਹਰ ਵਾਰੀ ਜਦੋਂ ਵੀ ਜਥਾ ਇਹ ਜਾਂਦਾ ਇੱਥੇ ਕੁਝ ਗੱਲਾਂ ਜਿਹੜੀਆਂ ਜੀ ਉਹ ਭਖਦੀਆਂ ਨੇ, ਜਿਹੜੀਆਂ ਉਹ ਇਹ ਜਿਹੜੀਆਂ ਭਖਦੀਆਂ ਨੇ ਕਿ ਫਲਾਂ ਦਾ ਰੱਦ ਹੋ ਗਿਆ ਜੀ, ਫਲਾਂ ਦੇ ਜਿਹੜੇ ਪੇਪਰ ਆ ਉਹ ਨਹੀਂ ਮੰਨੇ ਗਏ। ਹੁਣ ਸਵਾਲ ਇਹ ਹੈ ਜੀ ਕਿ ਇੱਕ ਤਾਂ ਜਿਹੜੀਆਂ ਖੁਫੀਆ ਏਜੰਸੀ ਨੇ ਉਹ ਛਾਣਬੀਣ ਜਿਹੜੀ ਹੈ ਜੀ ਇਹਨਾਂ ਬੰਦਿਆਂ ਦੀ ਕਰਦੀਆਂ ਨੇ, ਔਰ ਉਦੋਂ ਪਹਿਲਾਂ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜੀ ਉਹ ਇਹਨਾਂ ਦੀ ਛਾਣਬੀਣ ਜਿਹੜੀ ਹੈ ਜੀ ਉਹ ਕਰਦੇ। ਹੁਣ ਇਸ ਮਾਮਲੇ ਦੇ ਉੱਤੇ ਕਿਉਂਕਿ ਮਾਮਲਾ ਜਿਹੜਾ ਜੀ ਕਾਫੀ ਭਖਿਆ ਹੋਇਆ, ਇਹ ਕਿਰਨਬਾਲਾ ਹੈ ਜੀ ਗੜਸ਼ੰਕਰ ਡਿਸਟ੍ਰਿਕਟ ਹੁਸ਼ਿਆਰਪੁਰ ਦੀ ਰਹਿਣ ਵਾਲੀ। ਇਹ ਸੰਪਰਕ ਦੇ ਵਿੱਚ ਸੀਗੀ ਪਾਕਿਸਤਾਨ ਦੇ ਮੁਹੰਮਦ ਆਜ਼ਮ ਦੇ ਨਾਲ। 3 ਬੱਚਿਆਂ ਦੀ ਹੀ ਮਾਂ ਹੈ। ਇਹਦੇ ਹਸਬੈਂਡ ਦੀ ਮੌਤ ਜਿਹੜੀ ਜੀ ਹੋ ਗਈ ਸੀ ਕੁਝ ਸਮਾਂ ਪਹਿਲਾਂ ਸੜਕ ਹਾਦਸੇ ਦੇ ਵਿੱਚ। ਉਦੋਂ ਬਾਅਦ ਇਹਦੇ ਜਿਹੜੇ ਦੀ ਸੰਪਰਕ ਦੇ ਵਿੱਚ ਆਈ ਹੈ ਤੇ ਇਹਨੇ ਇੱਕ ਤਰੀਕਾ ਜਿਹੜਾ ਦੀ ਅਪਣਾਇਆ ਕਿ ਉਹ ਜਥੇ ਦੇ ਵਿੱਚ ਪਾਕਿਸਤਾਨ ਚੱਲ ਜਾਵੇ। ਉੱਥੇ ਜਾ ਕੇ ਉਹਨੇ ਧਰਮ ਆਪਣਾ ਤਬਦੀਲ ਕਰ ਲਿਆ। ਧਰਮ ਤਬਦੀਲ ਕਰਕੇ ਮੁਹੰਮਦ ਆਜ਼ਮ ਦੇ ਨਾਲ ਜਿਹੜਾ ਜੀ ਉਹ ਵਿਆਹ ਕਰਵਾ ਲਿਆ, ਉਹਦੇ ਨਾਲ ਨਿਕਾਹ ਇਹਦਾ ਜਿਹੜਾ ਜੀ ਉਹ ਹੋ ਗਿਆ। ਇੱਕ ਇਹਦਾ ਸੁਨੇਹਾ ਜਿਹੜਾ ਜੀ ਉਹ ਵਾਇਰਲ ਹੋਇਆ ਸੋਸ਼ਲ ਮੀਡੀਆ ਦੇ ਉੱਤੇ, ਜਿਹਦੇ ਵਿੱਚ ਉਹ ਕਹਿੰਦੀ ਹੈ ਕਿ ਉਹ ਆਪਣੀ ਮਰਜ਼ੀ ਦੇ ਨਾਲ ਜਿਹੜੀ ਹੈ ਜੀ ਇੱਥੇ ਆਈ ਹੈ, ਉਹਨੂੰ ਕੋਈ ਦਬਾਅ ਨਹੀਂ ਗਾ। ਪਰ ਉਹਦੇ ਨਾਲ ਖੜਾ ਬੰਦਾ ਜਿਹੜਾ ਮੁਹੰਮਦ ਆਜ਼ਮ ਹੈ ਜਿਹਦੇ ਨਾਲ ਉਹਨੇ ਨਿਕਾਹ ਕਰਵਾਇਆ, ਉਹ ਨਾਲ ਦੀ ਨਾਲ ਉਹਨੂੰ ਦੱਸਦਾ ਕਿ ਆਹ ਕੁਛ ਜਿਹੜਾ ਜੀ ਉਹ ਬੋਲਣਾ। ਇਹਦੇ 2 ਪੱਖ ਜਿਹੜੇ ਜੀ ਉਹ ਉੱਭਰ ਕੇ ਸਾਹਮਣੇ ਆ ਰਹੇ ਨੇ ਸਾਰੀ ਇਸ ਜੋ ਕੁਛ ਇਹ ਵਾਪਰਿਆ। ਇੱਕ ਤਾਂ ਜਿਹੜਾ ਜੀ ਇਹ ਕਿਹਾ ਜਾ ਰਿਹਾ ਹੈ ਕਿ ਖੁਫੀਆ ਏਜੰਸੀ ਜਿਹੜੀਆਂ ਨੇ ਜੀ ਉਹ ਕਿਵੇਂ ਫੇਲ ਹੋਈਆਂ, ਕਿਉਂਕਿ ਸੋਸ਼ਲ ਮੀਡੀਆ ਦੇ ਰਾਹੀਂ ਇਹ ਇਨ ਟੱਚ ਦੇ ਵਿੱਚ ਆਈ ਸੀ ਜੀ ਮੁਹੰਮਦ ਆਜ਼ਮ ਦੇ ਨਾਲ, ਔਰ ਕੀ ਉਹਦੀ ਕੋਈ ਛਾਣਬੀਨ ਜਿਹੜੀ ਹੈ ਜੀ ਉਹ ਨਹੀਂ ਕੀਤੀ ਖੁਫੀਆ ਏਜੰਸੀ ਨੇ ਕਿ ਉਹ ਕਿਵੇਂ ਕਿਹਦੇ ਨਾਲ ਜਿਹੜੀ ਜੀ ਉਹ ਇਨ ਟੱਚ ਹੈ। ਔਰ ਦੂਸਰਾ ਜਿਹੜਾ ਜੀ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਨੇ ਕਿਵੇਂ ਕਿਰਨਬਾਲਾ ਦਾ ਜਿਹੜਾ ਨਾਮ ਸੀਗਾ ਉਹ ਇਹਦੇ ਵਿੱਚ ਭੇਜ ਦਿੱਤਾ। ਹਾਲਾਂਕਿ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਆ ਦਲਜੀਤ ਸਿੰਘ ਬੇਦੀ, ਉਹ ਕਹਿੰਦਾ ਕਿ ਜਦੋਂ ਵੀ ਸਿੱਖ ਸੰਸਥਾ ਦੇ ਵੱਲੋਂ ਇੱਥੇ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਦੇ ਵਾਸਤੇ ਜਥਾ ਜਿਹੜਾ ਜੀ ਉਹ ਭੇਜਿਆ ਜਾਂਦਾ, ਇਹਦੇ ਸੰਬੰਧੀ ਜਿਹੜੀਆਂ ਐਪਲੀਕੇਸ਼ਨ ਤੇ ਪਾਸਪੋਰਟ ਜਿਹੜੇ ਆ ਜੀ ਉਹ ਇਕੱਠੇ ਕਰਕੇ ਸਰਕਾਰ ਨੂੰ ਜਾਂਚ ਦੇ ਵਾਸਤੇ ਭੇਜ ਦਿੱਤੇ ਜਾਂਦੇ ਆ ਤੇ ਜਿਹੜੀ ਅੱਗੇ ਰਿਪੋਰਟ ਉਹ ਖੁਫੀਆ ਏਜੰਸੀ ਸਾਰੀਆਂ ਦਿੰਦੀਆਂ ਨੇ। ਸਰਕਾਰ ਜਿਹਨੂੰ ਯੈਸ ਕਰਦੀ ਆ ਉਹਨੂੰ ਜਿਹੜਾ ਜੀ ਉਹ ਭੇਜਿਆ ਜਾਂਦਾ। ਭਾਵ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਜੀ ਉਹ ਆਪਣਾ ਪੱਲਾ ਇਸ ਸਭ ਕਾਸੇ ਤੋਂ ਝਾੜ ਰਹੀ ਹੈ, ਜਦੋਂ ਕਿ ਇੱਕ ਜਿਹੜੇ ਕੁਝ ਚੈਨਲ ਨੇ ਜੀ ਉਹ ਇਸ ਚੀਜ਼ ਨੂੰ ਭਖਾ ਰਹੇ ਆ ਕਿ ਇਹਦਾ ਉੱਥੇ ਜਬਰੀ ਧਰਮ ਜਿਹੜਾ ਜੀ ਉਹ ਤਬਦੀਲ ਕੀਤਾ ਗਿਆ, ਜਿਹਦੇ ਕਰਕੇ ਇਹਦਾ ਜਿਹੜਾ ਉਹ ਵੀਡੀਓ ਮੈਸੇਜ ਹੈ ਜੀ ਉਹ ਵਾਇਰਲ ਹੋ ਰਿਹਾ, ਜਿਹਦੇ ਵਿੱਚ ਉਹ ਕਹਿੰਦੀ ਆ ਮੈਂ ਆਪਣੀ ਮਰਜ਼ੀ ਦੇ ਨਾਲ ਇੱਥੇ ਆਈ ਹਾਂ ਤੇ ਆਪਣੀ ਮਰਜ਼ੀ ਦੇ ਨਾਲ ਧਰਮ ਤਬਦੀਲ ਕਰਕੇ ਮੁਹੰਮਦ ਆਜ਼ਮ ਦੇ ਨਾਲ ਨਿਕਾਹ ਕਰਵਾਇਆ ਜੀ। ਦੇਖੋ ਜੀ ਹੋਰ ਦਿਨਾਂ ਦੇ ਵਿੱਚ ਅਗਲੇ ਦਿਨਾਂ 'ਚ ਕੋਈ ਨਾ ਕੋਈ ਗੱਲ ਬਾਹਰ ਆਊਗੀ। ਤਾਂ ਅੱਗੇ ਕਾਲੇ ਦਿਨਾਂ ਦੀ ਜੇ ਗੱਲ ਕਰੀਏ ਤੇ ਉਸ ਦੇ ਵਿੱਚ ਮਾਰੇ ਗਏ ਲੋਕਾਂ ਦੇ ਬਾਰੇ ਜਾਣਕਾਰੀ ਦੇਣ ਤੋਂ ਪੁਲਿਸ ਇਨਕਾਰੀ। ਬਿਲਕੁਲ ਜੀ। ਐਕਚੁਅਲੀ ਬੇਸ਼ੱਕ ਇਹ ਜਾਣਕਾਰੀਆਂ ਜਿਹੜੀਆਂ ਅਨਆਫੀਸ਼ੀਅਲੀ ਤਾਂ ਬਹੁਤ ਸਾਰੀਆਂ ਜਿਹੜੀਆਂ ਜੀ ਉਹ ਅਵੇਲੇਬਲ ਨੇ, ਪਰ ਇੱਕ RTI ਐਕਟਿਵਿਸਟ ਨੇ ਜੀ ਅਕਸਰ ਉਹ ਕਾਫੀ ਐਕਟਿਵ ਰਹਿੰਦੇ ਨੇ, ਪਰਵਿੰਦਰ ਸਿੰਘ ਕਿਤਨਾ, ਔਰ ਉਹ ਜਿਹੜਾ ਜੀ ਇਸ ਤਰ੍ਹਾਂ ਦੀ RTI ਪਾਉਂਦੇ ਰਹਿੰਦੇ ਨੇ। ਉਹਨਾਂ ਨੇ ਇਹਦੇ ਵਿੱਚ ਜਿਹੜਾ ਜੀ ਪੰਜਾਬ ਦੇ ਕਾਲੇ ਦਿਨਾਂ ਦੇ ਦੌਰਾਨ ਮਾਰੇ ਗਏ ਆਮ ਨਾਗਰਿਕਾਂ ਤੇ ਜਿਹੜੇ ਖਾੜਕੂ ਸੀ ਉਹਨਾਂ ਬਾਰੇ ਜਿਹੜੀ ਜਾਣਕਾਰੀ ਮੰਗੀ, ਔਰ ਜਿਹੜੀ ਪੁਲਿਸ ਹੈ ਉਹ ਇਹ ਜਾਣਕਾਰੀ ਜਿਹੜੀ ਦੇਣ ਦੇ ਵਿੱਚ ਆਨਾਕਾਨੀ ਜਿਹੜੀ ਆ ਉਹ ਕਰ ਰਹੀ ਹੈ। ਇੱਕ ਜਿਹੜਾ ਅੰਮ੍ਰਿਤਸਰ ਦਿਹਾਤੀ ਉਹਦੇ SSP ਨੇ ਤਾਂ ਜਿਹੜੇ ਖਾੜਕੂ ਤੇ ਜਿਹੜੇ ਆਮ ਨਿਰਦੋਸ਼ ਲੋਕ ਮਾਰੇ ਗਏ ਸੀ ਉਹਨਾਂ ਸੰਬੰਧੀ ਅੰਕੜੇ ਥੋੜੇ ਬਹੁਤੇ ਜਿਹੜੇ ਆ ਜੀ ਉਹ ਦਿੱਤੇ ਆ। ਬਾਕੀ ਡਿਸਟ੍ਰਿਕਟ ਦੇ ਜਿਹੜੇ ਪੁਲਿਸ ਮੁਖੀ ਨੇ ਉਹਨਾਂ ਨੇ ਕਾਨੂੰਨੀ ਚੋਰ ਮੋਰੀਆਂ ਦਾ ਸਹਾਰਾ ਲੈਂਦਿਆਂ ਹੋਇਆ ਜਵਾਬ ਜਿਹੜਾ ਜੀ ਉਹ ਦੇ ਦਿੱਤਾ। ਜਿਹੜੀ ਹੁਣ ਸੂਚਨਾ ਕਮਿਸ਼ਨ ਤੱਕ ਪਹੁੰਚ ਜਿਹੜੀ ਹੈ ਜੀ ਉਹ ਕਿਤਨਾ ਸਾਹਿਬ ਨੇ ਕੀਤੀ ਆ ਕਿ ਹੇਠੋਂ ਜਿਹੜਾ ਜੀ ਉਹ ਜਾਣਕਾਰੀ ਉਹਨਾਂ ਨੂੰ ਨਹੀਂ ਮਿਲ ਰਹੀ। ਕਈ ਰਾਜਸੀ ਆਗੂਆਂ ਦੇ ਵੱਲੋਂ ਮਾੜੇ ਦਿਨਾਂ ਦੇ ਦੌਰਾਨ ਪੰਜਾਬ ਦੇ ਵਿੱਚ ਕਰੀਬ 25,000 ਨਿਰਦੋਸ਼ ਵਿਅਕਤੀਆਂ ਦੇ ਕਤਲ ਹੋਣ ਦਾ ਦਾਅਵਾ ਜਿਹੜਾ ਜੀ ਉਹ ਕੀਤਾ ਜਾਂਦਾ। ਇਹਨਾਂ ਪਰਿਵਾਰਾਂ ਨੂੰ ਰਾਜ ਸਰਕਾਰ ਦੇ ਵੱਲੋਂ ਪੈਨਸ਼ਨਾਂ ਵੀ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਨੇ। ਜਿਹੜੇ ਹਿਊਮਨ ਰਾਈਟਸ ਦੀ ਲੜਾਈ ਲੜਨ ਵਾਲੇ ਜਸਵੰਤ ਸਿੰਘ ਖਾਰੜਾ ਹੋਰਾਂ ਨੇ ਤਰਨਤਾਰਨ ਤੇ ਅੰਮ੍ਰਿਤਸਰ ਦੀਆਂ
3 ਸ਼ਮਸ਼ਾਨ ਘਾਟਾਂ ਦੇ ਵਿੱਚ ਹੀ 2087 ਲੋਕਾਂ ਦੀਆਂ ਲਾਸ਼ਾਂ ਲਾਵਾਰਸ ਕਰਾਰ ਦੇ ਕੇ ਸੰਸਕਾਰ ਕਰਨ ਦੇ ਤੱਥ ਸਾਹਮਣੇ ਲਿਆਂਦੇ ਸੀਗੇ। ਔਰ ਸਭ ਨੂੰ ਪਤਾ ਹੈ ਕਿ ਜਸਵੰਤ ਸਿੰਘ ਖਾਲੜਾ ਹੋਰਾਂ ਦਾ ਫਿਰ ਕੀ ਹਸ਼ਰ ਜਿਹੜਾ ਜੀ ਉਹ ਹੋ ਗਿਆ ਸੀ। ਉਹਨਾਂ ਨੂੰ ਆਪਣੀ ਜਾਨ ਤੋਂ ਵੀ ਹੱਥ ਜਿਹੜੇ ਉਹ ਧੋਣੇ ਪਏ ਸੀਗੇ। SSP ਅੰਮ੍ਰਿਤਸਰ ਜਿਹੜੇ ਨੇ ਜੀ ਉਹਨਾਂ ਨੇ ਇਸ ਦੌਰ ਦੇ ਦੌਰਾਨ ਮਾਰੇ ਗਏ ਵਿਅਕਤੀਆਂ ਸੰਬੰਧੀ ਜਿਹੜੀ ਸੂਚਨਾ ਦਿੱਤੀ ਹੈ। ਉਹਦੇ ਮੁਤਾਬਕ ਥਾਣਾ ਲੋਪੋਕੇ, ਮਜੀਠਾ, ਘਰਿੰਡਾ, ਅਜਨਾਲਾ ਤੇ ਮਹਿਤਾ ਦੇ ਵਿੱਚ 70 ਤੋਂ ਲੈ ਕੇ 93 ਤੱਕ ਇੱਕ ਵੀ ਵਿਅਕਤੀ ਜਿਹੜਾ ਸੀਗਾ ਜੀ ਉਹ ਅੱਤਵਾਦੀਆਂ ਦੇ ਹੱਥੋਂ ਨਹੀਂ ਮਾਰਿਆ ਗਿਆ। ਇਸ ਡਿਸਟ੍ਰਿਕਟ ਦੀ ਪੁਲਿਸ ਦਾ ਮੰਨਣਾ ਕਿ 86 ਤੋਂ ਲੈ ਕੇ 92 ਤੱਕ 70 ਆਮ ਲੋਕ ਤੇ 2 ਜਿਹੜੇ ਅੱਤਵਾਦੀ ਮਾਰੇ ਗਏ। ਇਸ ਤਰ੍ਹਾਂ 87 ਤੋਂ ਲੈ ਕੇ 93 ਦੇ ਦੌਰਾਨ ਇਹਨਾਂ ਥਾਣਿਆਂ ਦੇ ਖੇਤਰਾਂ ਦੇ ਵਿੱਚ 50 ਆਮ ਲੋਕਾਂ ਤੇ 24 ਜਿਹੜੇ ਖਾੜਕੂ ਸੀ ਉਹ ਗੋਲੀਆਂ ਦੇ ਨਾਲ ਮਾਰੇ ਗਏ। 1984 ਦੇ ਵਿੱਚ 3 ਲੋਕ ਮਰੇ। ਗੁਰਦਾਸਪੁਰ ਡਿਸਟ੍ਰਿਕਟ ਦੀ ਪੁਲਿਸ ਦਾ ਕਹਿਣਾ ਹੈ ਕਿ 1 ਅਪ੍ਰੈਲ 78 ਤੋਂ ਲੈ ਕੇ 31 ਮਈ 84 ਤੋਂ ਪਹਿਲਾਂ ਤੱਕ 31 ਲੋਕ ਜਿਹੜੇ ਸੀ ਉਹ ਇਹਨਾਂ ਜਿਹੜੇ ਜੀ ਅੱਤਵਾਦੀਆਂ ਦੇ ਹੱਥੋਂ ਮਾਰੇ ਗਏ। ਇਸ ਤੋਂ ਬਾਅਦ ਦੀ ਸੂਚਨਾ ਜਿਹੜੀ ਹੈ ਜੀ ਉਹ ਗੁਰਦਾਸਪੁਰ ਡਿਸਟ੍ਰਿਕਟ ਦੀ ਪੁਲਿਸ ਜਿਹੜੀ ਉਹ ਮੁਹੱਈਆ ਨਹੀਂ ਕਰਾਉਂਦੀ। 78 ਤੋਂ ਲੈ ਕੇ 93 ਤੱਕ ਦੇ ਸਮੇਂ ਦੇ ਦੌਰਾਨ ਪੁਲਿਸ ਤੇ ਜਿਹੜੇ ਜੀ ਅੱਤਵਾਦੀਆਂ ਦੇ ਹੱਥੋਂ ਹੋਈਆਂ ਦੀ ਮੌਤਾਂ ਦੀ ਗਿਣਤੀ ਦੇ ਤੱਥ ਜਿਹੜੇ ਜੀ ਉਹ ਮੰਗੇ ਗਏ ਸੀਗੇ। ਸੰਗਰੂਰ ਦੇ ਪੁਲਿਸ ਜਿਹੜਾ ਜੀ ਉਹ ਇਹ ਕਹਿੰਦੀ ਆ ਕਿ ਰਿਕਾਰਡ 20 ਸਾਲ ਪੁਰਾਣਾ ਹੈ, ਇਸ ਕਰਕੇ ਜਿਹੜਾ ਜੀ ਉਹ ਨਹੀਂ ਦਿੱਤਾ ਜਾ ਸਕਦਾ। ਇੱਕ ਸੀਨੀਅਰ ਪੁਲਿਸ ਅਧਿਕਾਰੀ ਜਿਹੜਾ ਜੀ ਉਹ ਕਹਿੰਦਾ ਹੈ ਕਿ ਦੱਬੇ ਮੁਰਦੇ ਪੁੱਟਣ ਦੇ ਨਾਲ ਪੁਲਿਸ ਜਿਹੜੀ ਹੈ ਜੀ ਉਹ ਨੰਗੀ ਹੋਊਗੀ, ਕਿਉਂਕਿ ਉਹਦੇ ਦੌਰਾਨ ਕਥਿਤ ਤੌਰ ਦੇ ਉੱਤੇ ਝੂਠੇ ਪੁਲਿਸ ਮੁਕਾਬਲੇ ਵੀ ਜਿਹੜੇ ਉਹ ਹੋਏ। ਉਹਦੇ ਉੱਤੇ ਵਿਭਾਗ ਦਾ ਪਰਦਾ ਜਿਹੜਾ ਜੀ ਉਹ ਪਿਆ ਰਹਿਣਾ ਚਾਹੀਦਾ, ਜਿਹਦੇ ਕਰਕੇ ਇਹ ਆਨਾਕਾਨੀ ਜਿਹੜੀ ਹੈ ਜੀ ਅੰਕੜੇ ਦੇਣ ਤੋਂ ਕੀਤੀ ਜਾ ਰਹੀ ਹੈ। ਪਰ ਇੰਨਾ ਜ਼ਰੂਰ ਹੈ ਜੀ ਜਿਹੜੇ ਲੋਕ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਜਿਹੜੀਆਂ ਕਰ ਰਹੇ ਨੇ ਕਿ ਅਸਲੀ ਤੱਥ ਜਿਹੜੇ ਸਾਹਮਣੇ ਆਉਣ, ਉਹ ਵੀ ਨਿਰੰਤਰ ਜਿਹੜਾ ਜੀ ਉਹ ਲੱਗੇ ਨੇ। ਔਰ ਜਿਹੜਾ ਪ੍ਰਸ਼ਾਸਨ ਹੈ ਜੀ ਉਹ ਕੋਸ਼ਿਸ਼ ਕਰ ਰਿਹਾ ਕਿ ਇਹ ਅੰਕੜੇ ਨਾ ਹੀ ਸਾਹਮਣੇ ਆਉਣ ਜਿਹੜੇ ਜੀ ਲੋਕਾਂ ਦੇ। ਸੋ ਆਈ ਥਿੰਕ ਜਿਹੜੇ ਡਟੇ ਹੋਏ ਨੇ ਜੀ ਉਹਨਾਂ ਦੀ ਵੀ ਇਸ ਪੱਖੋਂ ਜਿਹੜੀ ਉਹ ਪਿੱਛ ਤਾਪਣ ਦੀ ਬਣਦੀ ਹੈ ਕਿ ਨਾ ਉਹ ਹਾਰ ਰਹੇ ਨੇ ਤੇ ਨਾ ਦੂਜੇ ਜਿਹੜੇ ਹੈ ਜੀ ਉਹ ਜਿੱਤਣ ਦੇ ਰਹੇ। ਬਿਲਕੁਲ ਜੀ, ਐਕਚੁਅਲੀ ਅੱਤਵਾਦ ਤੇ ਇਹਨਾਂ ਨੇ ਹੀ ਫੈਲਾਇਆ ਸੀਗਾ, ਸਰਕਾਰਾਂ ਨੇ ਫੈਲਾਇਆ ਸੀ, ਇਸ ਕਰਕੇ ਉਹ ਕਿਉਂ ਦੇਣਗੇ। ਅੱਗੇ ਇੱਕ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਗੱਲ ਕਰੀਏ ਤਾਂ ਉਸਨੇ ਪੰਜਾਬ ਨੂੰ ਅੱਤਵਾਦ ਤੋਂ ਖਤਰਾ ਦੱਸਿਆ। ਬਿਲਕੁਲ ਜੀ, ਐਕਚੁਅਲੀ ਇਹ ਤਾਂ ਉਹ ਮਾਮਲਾ ਕਈ ਵਾਰੀ ਜਿਹੜਾ ਵੀ ਉਹ ਉਠਾਉਂਦੇ ਰਹੇ ਨੇ। ਉਹਨਾਂ ਨੇ ਇੱਕ ਵਾਰੀ ਫੇਰ ਦਿੱਲੀ ਦੇ ਵਿੱਚ ਜਾ ਕੇ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਨੇ ਰਾਜਨਾਥ ਸਿੰਘ ਜੀ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਇਹ ਕਿਹਾ ਕਿ ਪੰਜਾਬ ਦੇ ਵਿੱਚ ਮੁੜ ਕੇ ਸਿਰ ਚੁੱਕ ਰਹੇ ਕੱਟੜਵਾਦ ਦੇ ਨਾਲ ਨਜਿੱਠਣ ਲਈ ਕੇਂਦਰ ਦੀ ਸਰਕਾਰ ਜਿਹੜੀ ਆ ਉਹ ਰਣਨੀਤੀ ਉਲੀਕੇ। ਉਹਨਾਂ ਨੇ ਇਹ ਗੱਲ ਕਹੀ ਮੁੱਖ ਮੰਤਰੀ ਹੋਰਾਂ ਨੇ ਕਿ ਸੂਬੇ ਦੀ ਸ਼ਾਂਤੀ ਤੇ ਸਥਿਰਤਾ ਨੂੰ ਮੁੜ ਕੇ ਖਤਰਾ ਜਿਹੜਾ ਵੀ ਉਹ ਪੈਦਾ ਹੋ ਰਿਹਾ। ਗ੍ਰਹਿ ਮੰਤਰੀ ਨੇ ਮਾਡਰਨਾਈਜੇਸ਼ਨ ਆਫ ਪੁਲਿਸ ਫੋਰਸਿਸ ਸਕੀਮ ਤਹਿਤ ਪੰਜਾਬ ਦੀਆਂ ਮੰਗਾਂ ਦੇ ਉੱਤੇ ਗੌਰ ਕਰਨ ਦੀ ਸਹਿਮਤੀ ਦਾ ਪ੍ਰਗਟਾਵਾ ਜਿਹੜਾ ਵੀ ਉਹ ਕੀਤਾ। ਜਿਹੜੇ ਗ੍ਰਹਿ ਮੰਤਰੀ ਨੇ ਉਹਨਾਂ ਨੇ ਕੱਟੜਵਾਦ ਨੂੰ ਠੱਲ ਪਾਉਣ ਲਈ ਇੱਕ ਵਿਆਪਕ ਰਣਨੀਤੀ ਬਣਾਉਣ ਦੀ ਲੋੜ ਜਿਹੜੀ ਹੈ ਜੀ ਉਹਦੀ ਗੱਲ ਸੁਣੀ ਹੈ। ਮੁੱਖ ਮੰਤਰੀ ਹੋਰਾਂ ਨੇ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਨੇ ਉਹਨਾਂ ਨੂੰ ਇਹ ਕਿਹਾ ਕਿ ਕੈਨੇਡਾ, ਇੰਗਲੈਂਡ, ਅਮਰੀਕਾ, ਇਟਲੀ, ਜਰਮਨੀ ਦੇ ਵਿੱਚ ਬੈਠੇ ਗਰਮ ਖਿਆਲੀ ਜਿਹੜੇ ਕਿ ਪੰਜਾਬ 'ਚ ਅੱਤਵਾਦ ਨੂੰ ਮੁੜ ਕੇ ਸੁਰਜੀਤ ਕਰਨ ਦੇ ਵਾਸਤੇ ਸਰਗਰਮ ਨੇ, ਇਹਨਾਂ ਦੇ ਖਿਲਾਫ ਕਾਰਵਾਈ ਤੋਂ ਇਲਾਵਾ ਖੁਫੀਆ ਤੰਤਰ ਨੂੰ ਹੋਰ ਜਿਹੜਾ ਜੀ ਉਹ ਮਜ਼ਬੂਤ ਕੀਤਾ ਜਾਵੇ। ਪੰਜਾਬ ਦੇ ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਤੇ ਕੀਤੀਆਂ ਜਾਂਦੀਆਂ ਗਤੀਵਿਧੀਆਂ ਜਿਨ੍ਹਾਂ ਦਾ ਉਦੇਸ਼ ਸੂਬੇ ਦੇ ਵਿੱਚ ਸ਼ਾਂਤੀ ਨੂੰ ਭੰਗ ਕਰਨਾ ਹੈ ਉਹਨੂੰ ਵੀ ਨੱਥ ਪਾਉਣ ਦੀ ਲੋੜ ਦੇ ਉੱਤੇ ਜਿਹੜਾ ਜੀ ਉਹ ਜ਼ੋਰ ਦਿੱਤਾ। ਉਹਨਾਂ ਨੇ ਕਿਹਾ ਕਿ ਜੰਮੂ ਕਸ਼ਮੀਰ ਤੇ 8 ਪੂਰਬੀ ਰਾਜਾਂ ਦੀ ਤਰਜ਼ ਦੇ ਉੱਤੇ NTF ਜਿਹੜਾ ਮਾਡਰਨਾਈਜੇਸ਼ਨ ਆਫ ਪੁਲਿਸ ਫੋਰਸਿਸ ਹੈ ਇਹਦੇ ਤਹਿਤ ਪੰਜਾਬ ਨੂੰ A ਸ਼੍ਰੇਣੀ ਸੂਬੇ ਦਾ ਦਰਜਾ ਜਿਹੜਾ ਜੀ ਉਹ ਦਿੱਤਾ ਜਾਵੇ। ਹੁਣ ਸਵਾਲ ਜਿਹੜਾ ਨਾ ਜੀ ਸਭ ਤੋਂ ਵੱਡਾ ਇਹ ਆ ਕਿ ਕੀ ਵਾਕਿਆ ਹੀ ਪੰਜਾਬ ਦੇ ਵਿੱਚ ਜਿਹੜਾ ਕੱਟੜ ਅੱਤਵਾਦ ਜਿਹਨੂੰ ਇਹ ਮੁੱਖ ਮੰਤਰੀ ਹੋਰੀ ਨਾਮ ਜਿਹੜਾ ਜੀ ਉਹ ਦਿੰਦੇ ਨੇ ਉਹ ਉੱਭਰ ਰਿਹਾ। ਪੰਜਾਬ ਦੇ ਵਿੱਚ ਕੇਸ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਦੀਆਂ ਕੋਈ ਜਿਹੜੀਆਂ ਜੀ ਉਹ ਵਾਰਦਾਤਾਂ ਹੋਈਆਂ ਨੇ? ਕੀ ਇੱਥੇ ਲੋਕ ਜਿਹੜੇ ਆ ਜੀ ਉਹ ਰਾਤ ਨੂੰ ਚੱਲਣੋਂ ਹਟ ਗਿਆ? ਪੰਜਾਬ ਦੇ ਵਿੱਚ ਜਿਹੜੀਆਂ ਈਵਨ ਥੀਏਟਰ ਫਿਲਮਾਂ ਵਗੈਰਾ ਜਿਹੜੇ ਨੇ ਜੀ ਉਹਨਾਂ ਦੇ ਰਾਤ ਦੇ ਅੱਧੀ ਰਾਤ ਤੱਕ ਜਿਹੜੇ ਆ ਜੀ ਉਹ ਸ਼ੋਅ ਚੱਲਦੇ ਆ। ਸਾਰਾ ਕੁਛ ਜਿਹੜਾ ਜੀ ਉਹ ਠੀਕ ਤਰੀਕੇ ਦੇ ਨਾਲ ਤੁਰਿਆ ਜਾ ਰਿਹਾ, ਕੋਈ ਕਿਸੇ ਕਿਸਮ ਦੀ ਸਮੱਸਿਆ ਨਹੀਂ। ਪਰ ਗ੍ਰਹਿ ਮੰਤਰੀ ਕੇਂਦਰੀ ਗ੍ਰਹਿ ਮੰਤਰੀ ਦੇ ਕੋਲ ਜਾ ਕੇ ਇਹਨਾਂ ਸਮੱਸਿਆਵਾਂ ਨੂੰ ਉਭਾਰਨਾ ਇਹ ਥੋੜੀ ਜਿਹੀ ਸਮਝ ਤੋਂ ਪਰੇ ਵਾਲੀ ਜਿਹੜੀ ਜੀ ਉਹ ਗੱਲ ਲੱਗ ਰਹੀ ਹੈ ਕਿ ਕਿਹੜਾ ਇਹ ਹਊਆ ਜਿਹੜਾ ਜੀ ਉਹ ਕ੍ਰੀਏਟ ਕੀਤਾ ਜਾ ਰਿਹਾ, ਜਦੋਂ ਕਿ ਅਸਲ ਜਿਹੜਾ ਅੱਤਵਾਦ ਹੈ ਨਾ ਜੀ ਉਹ ਪੰਜਾਬ ਦੇ ਵਿੱਚ ਚਿੱਟੇ ਦਾ ਅੱਤਵਾਦ ਹੈ।
ਜਿਹੜੀ ਨਸਲਕੁਸ਼ੀ ਹੋ ਰਹੀ ਹੈ ਨਾ ਅਸਲ ਦੇ ਵਿੱਚ ਪੰਜਾਬੀਆਂ ਦੀ, ਉਹ ਚਿੱਟੇ ਦੇ ਨਾਲ ਜਿਹੜੀ ਹੈ ਉਹ ਹੋ ਰਹੀ ਹੈ ਔਰ ਉਹ ਨਿਰੰਤਰ ਉਸੇ ਤਰੀਕੇ ਦੇ ਨਾਲ ਜਿਹੜਾ ਦੀ ਉਹ ਜਾਰੀ ਹੈ। ਸਾਰਾ ਕੁਝ ਉਹਦੇ ਸਾਹਮਣੇ ਆ ਜੀ, ਉਸ ਡਿਟੇਲਸ ਜਾਣ ਦੀ ਲੋੜ ਨਹੀਂ ਕਿ ਪੁਲਿਸ ਦੇ ਵਿੱਚ, ਪੁਲਿਸ ਦੇ ਸੀਨੀਅਰ ਅਫਸਰਾਂ ਦੇ ਵਿੱਚ ਇਸ ਮਾਮਲੇ ਦੇ ਉੱਤੇ ਕੀ ਕੁਝ ਹੋ ਰਿਹਾ। ਪਰ ਉਭਾਰਿਆ ਜਿਹੜਾ ਦੀ ਜਾ ਰਿਹਾ ਉਹ ਇਹ ਉਭਾਰਿਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਅੱਤਵਾਦ ਜਿਹੜਾ ਜੀ ਉਹ ਸਿਰ ਚੁੱਕ ਰਿਹਾ। ਕਿੱਥੇ ਕਿਵੇਂ ਉਹਦੀ ਕੀ ਡਿਟੇਲ ਹੈ ਇਹ ਤਾਂ ਕੋਈ ਜਿਹੜੀ ਨਹੀਂ ਸਾਂਝੀ ਕੀਤੀ ਮੁੱਖ ਮੰਤਰੀ ਹੋਰਾਂ ਨੇ ਕਿ ਆਹ ਵਾਰਦਾਤਾਂ ਜਿਹੜੀਆਂ ਉਹ ਵਾਪਰੀਆਂ। ਲੋਕਾਂ ਨੂੰ ਤੇ ਰੋਟੀ ਦੇ ਸੰਦੇ ਪਏ ਹੋਏ ਆ ਕਿ ਰੋਟੀ ਕਿਵੇਂ ਖਾਣੀ ਆ। ਇਹ ਸਿਰਫ ਆਪਣੀਆਂ ਕਮਜ਼ੋਰੀਆਂ ਨਲਾਇਕੀਆਂ ਲੁਕਾਉਣ ਦੇ ਲਈ ਲੋਕਾਂ ਦਾ ਧਿਆਨ ਹੋਰ ਪਾਸੇ ਪਾਇਆ ਜਾ ਰਿਹਾ ਆ ਕਿ ਅੱਤਵਾਦ ਤੋਂ ਖਤਰਾ ਹੈ, ਜਦ ਕਿ ਖੁਦ ਹੀ ਅੱਤਵਾਦੀ ਹੈਗੇ ਲੋਕ, ਕਿਉਂਕਿ ਇਹਨਾਂ ਨੇ ਅੱਤਵਾਦ ਫੈਲਾਇਆ ਸੀਗਾ। ਅੱਗੇ ਪੰਜਾਬ ਦੇ ਵਿੱਚ ਟਰੱਕ ਕਾਰੋਬਾਰ ਦੀ ਜੇ ਗੱਲ ਕਰੀਏ ਤੇ ਉਹਨਾਂ ਦੇ ਹਾਲ ਮੰਦੇ। ਐਕਚੁਅਲੀ ਜਿਹੜਾ ਇਹ ਟਰੱਕਿੰਗ ਕਾਰੋਬਾਰ ਹੈ ਜੀ, ਇਹ ਕਈ ਮਾਮਲਿਆਂ ਨੂੰ ਲੈ ਕੇ ਇਸ ਵੇਲੇ ਤੁਸੀਂ ਕਹਿ ਲਓ ਕਿ ਮੰਦੇ ਹਾਲਾਤਾਂ ਦੇ ਵਿੱਚ ਹੈ। ਜਿਹੜਾ ਟਰਾਂਸਪੋਰਟ ਦਾ ਕਿੱਤਾ ਹੈ ਜੀ, ਇਹ ਪੰਜਾਬੀਆਂ ਦਾ ਮਨ ਭਾਉਂਦਾ ਕਿੱਤਾ ਰਿਹਾ ਹਮੇਸ਼ਾ, ਚਾਹੇ ਪੰਜਾਬ ਹੈ, ਚਾਹੇ ਭਾਰਤ ਹੈ, ਤੇ ਚਾਹੇ ਦੁਨੀਆ ਭਰ ਦੇ ਜਿਹੜਾ ਜੀ ਉਹ ਮੁਲਕ ਨੇ। ਟਰੱਕ ਆਪਰੇਟਰਾਂ ਦਾ ਕਾਰੋਬਾਰ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਤਬਾਹੀ ਵੱਲ ਨੂੰ ਜਿਹੜਾ ਉਹ ਜਾ ਰਿਹਾ। ਜੇ ਆਪਾਂ ਇਹਨਾਂ ਦੀ ਟਰੱਕ ਯੂਨੀਅਨ ਦੀ ਜਿਹੜੀ ਹੈ ਜੀ ਮੰਨੀਏ, ਪੁਰਾਣੇ ਟਰੱਕਾਂ ਦੇ ਨਾਲ ਹਾੜੀ ਸੌਣੀ ਦਾ ਸੀਜ਼ਨ ਲਾ ਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਨ ਵਾਲੇ ਜਿਹੜੇ ਛੋਟੇ ਟਰੱਕ ਆਪਰੇਟਰ ਨੇ, ਉਹ ਟਰੱਕ ਕਬਾੜ ਦੇ ਵਿੱਚ ਵੇਚਣ ਦੇ ਵਾਸਤੇ ਮਜਬੂਰ ਹੋ ਰਹੇ ਨੇ ਜੀ। ਆਲ ਪੰਜਾਬ ਟਰੱਕ ਆਪਰੇਟਰ ਯੂਨੀਅਨ ਜਿਹੜੀ ਹੈ ਜੀ ਉਹ ਇਹ ਕਹਿੰਦੀ ਹੈ ਕਿ ਪੰਜਾਬ ਦੇ ਟਰੱਕ ਕਾਰੋਬਾਰ ਵਿਰੋਧੀ ਫੈਸਲਿਆਂ ਤੋਂ ਬਾਅਦ ਪੰਜਾਬ ਭਰ ਦੇ ਵਿੱਚ ਛੋਟੇ ਟਰੱਕ ਆਪਰੇਟਰਾਂ ਨੇ 20,000 ਟਰੱਕ ਜਿਹੜੇ ਆ ਜੀ ਉਹ ਵੇਚ ਦਿੱਤੇ ਆ। ਕੱਲੀ ਸੰਗਰੂਰ ਟਰੱਕ ਯੂਨੀਅਨ ਦੇ ਵਿੱਚੋਂ 100 ਤੋਂ ਵੱਧ ਟਰੱਕ ਜਿਹੜੇ ਆ ਜੀ ਉਹ ਕਬਾੜ ਦੇ ਭਾਅ ਵਿਕ ਚੁੱਕੇ ਹੋਏ ਆ ਜੀ। ਜਿਹੜੇ ਇਹ ਯੂਨੀਅਨ ਹੈ ਜੀ ਉਹਨੇ ਦੱਸਿਆ ਕਿ ਕੁਝ ਪਰਿਵਾਰ, ਜਿਵੇਂ ਸੰਗਰੂਰ ਦਾ ਕੋਈ ਪਰਿਵਾਰ ਆ 1993 ਤੋਂ ਟਰੱਕਾਂ ਦਾ ਕਾਰੋਬਾਰ ਜਿਹੜਾ ਜੀ ਉਹ ਕਰਦਾ ਸੀਗਾ। ਉਹਦਾ ਮੁੰਡਾ ਜਾਂ ਗ੍ਰੈਜੂਏਟ ਹੈ, ਨੌਕਰੀ ਨਾ ਮਿਲਣ ਕਰਕੇ ਉਹ ਇਸ ਪਿਤਾਪੁਰ ਕੀਰਤਨ ਦੇ ਨਾਲ ਜੁੜ ਗਿਆ। ਉਹਦੇ ਕੋਲ 3 ਟਰੱਕ ਸੀਗੇ, ਜਿਹਦੇ ਵਿੱਚੋਂ 2 ਟਰੱਕ ਜਿਹੜੇ ਜੀ ਕਬਾੜ ਵਾਲਿਆਂ ਨੂੰ ਉਹਨੂੰ ਵੇਚਣੇ ਪਏ। ਇਸੇ ਤਰੀਕੇ ਦੇ ਨਾਲ ਪਿੰਡ ਸੋਹੀਆਂ ਦਾ ਇੱਕ ਵਿਅਕਤੀ ਜਿਹਨੇ ਇੱਕ ਟਰੱਕ 1,62,000 ਰੁਪਏ ਦਾ ਕਬਾੜੀਆਂ ਨੂੰ ਜਿਹੜਾ ਜੀ ਉਹ ਵੇਚਿਆ, ਜਦੋਂ ਕਿ ਦੂਜਾ ਉਹਨੇ ਵਿਕਾਊ ਲਾਇਆ ਹੋਇਆ ਜੀ। ਔਰ ਇੱਕ ਆਪਰੇਟਰ ਜਿਹੜਾ ਜੀ ਉਹ ਇਹ ਕਹਿੰਦਾ ਉਹਦੇ ਕੋਲੇ 2 ਟਰੱਕ ਸੀਗੇ, ਦੋਵੇਂ ਉਹਨੇ ਜਿਹੜੇ ਆ ਜੀ ਉਹ ਕਬਾੜੀਆਂ ਨੂੰ ਵੇਚ ਦਿੱਤੇ ਆ। ਯੂਨੀਅਨ ਜਿਹੜੀ ਆ ਜੀ ਉਹ ਇਹ ਕਹਿੰਦੀ ਆ ਕਿ 8 ਤੋਂ 12 ਕਿਲੋਮੀਟਰ ਤੱਕ ਪਹਿਲਾਂ ਰੇਟ 60 ਰੁਪਏ 8 ਪੈਸੇ ਸੀਗਾ, ਜਦੋਂ ਕਿ ਇਸ ਵਾਰੀ ਸਰਕਾਰ ਨੇ ਰੇਟ ਘਟਾ ਕੇ 22 ਰੁਪਏ 35 ਪੈਸੇ ਜਿਹੜਾ ਜੀ ਉਹ ਕਰਤਾ, ਜਿਹੜਾ ਕਿ ਕਰੀਬ 66% ਬਣਦਾ। ਔਰ ਇਹ ਰੇਟ 1990 ਦੇ ਵਿੱਚ ਹੁੰਦਾ ਸੀਗਾ। ਉਹਨਾਂ ਦਾ ਇਹ ਕਹਿਣਾ ਜੀ ਕਿ ਯੂਨੀਅਨ ਦੇ ਵਿੱਚ ਜਿਹੜੇ ਟਰੱਕ ਨੇ ਉਹਨਾਂ ਵਿੱਚ ਸਰਕਾਰ ਦੇ ਫੈਸਲਿਆਂ ਕਰਕੇ ਬਹੁਤੇ ਜਿਹੜੇ ਆ ਜੀ ਉਹ ਵਿਕਣ ਦੇ ਵਾਸਤੇ ਮਜਬੂਰ ਹੋ ਰਹੇ ਨੇ। ਜਿਹੜੀ ਆਲ ਪੰਜਾਬ ਟਰੱਕ ਆਪਰੇਟਰ ਯੂਨੀਅਨ ਹੈ ਉਹਦੇ ਜਿਹੜੇ ਪ੍ਰਧਾਨ ਹੈ ਉਹਦਾ ਇਹ ਕਹਿਣਾ ਕਿ ਪੰਜਾਬ ਦੇ ਵਿੱਚ ਕਰੀਬ 93,000 ਟਰੱਕ ਨੇ, ਜਿਹਦੇ ਤੋਂ ਪੁਰਾਣੇ ਟਰੱਕਾਂ ਦੀ ਗਿਣਤੀ 70,000 ਦੇ ਕਰੀਬ ਹੈ। ਉਹ ਇਹ ਦਾਅਵਾ ਕਰਦੇ ਨੇ ਕਿ 20,000 ਟਰੱਕ ਜਿਹੜੇ ਆ ਜੀ ਉਹ ਵਿਕ ਚੁੱਕੇ ਹੋਏ ਨੇ, ਜਦੋਂ ਕਿ 50% ਨੇ ਘੱਟ ਰੇਟ ਕਰਕੇ ਸੀਜ਼ਨ ਤੋਂ ਜਿਹੜਾ ਜੀ ਉਹ ਪਾਸਾ ਵੱਟ ਲਿਆ। ਔਰ ਜਿਹੜੀ ਯੂਨੀਅਨ ਹੈ ਜੀ ਉਹ ਇਹ ਕਹਿੰਦੀ ਆ ਕਿ ਇਸ ਤਰੀਕੇ ਦੇ ਨਾਲ ਪੰਜਾਬ ਦਾ ਜਿਹੜਾ ਟਰੱਕ ਕਾਰੋਬਾਰ ਹੈ ਜੀ ਉਹ ਇਸ ਵੇਲੇ ਡੁੱਬਣ ਦੇ ਕੰਢੇ ਦੇ ਉੱਤੇ ਪਹੁੰਚ ਗਿਆ। ਜੀ ਬਹੁਤਾ ਕੁਛ ਡੁੱਬਣ ਦੇ ਕੰਢੇ ਤੇ ਹੈ ਜੀ, ਇਕੱਲੇ ਪੰਜਾਬ ਦੇ ਟਰੱਕ ਕਾਰੋਬਾਰ ਨੇਗਾ। ਤੇ ਅੱਗੇ ਫਗਵਾੜੇ ਦੀ ਗੱਲ ਕਰਦੇ ਜੀ, ਉਸ ਦਾ ਤਣਾਅ ਜਿਹੜਾ ਬਰਕਰਾਰ ਆ ਕਿਉਂ ਨਹੀਂ ਘਟਣ ਦਾ ਨਾਂ ਲੈ ਰਿਹਾ? ਐਕਚੁਅਲੀ ਜੀ ਇੱਕ ਤਾਂ ਜਿਹੜਾ ਇੱਥੇ ਮੁੰਡਾ ਜਿਹੜਾ ਉਹ ਜ਼ਖਮੀ ਹੋਇਆ ਸੀਗਾ, ਜਿਹਦੇ ਗੋਲੀ ਵੱਜੀ ਸੀਗੀ, ਉਹ DMC ਦੇ ਵਿੱਚ ਜਿਹੜੇ ਇਲਾਜ ਹੈ। ਹਾਲਾਂਕਿ ਜਿਹੜੇ ਮੈਂਬਰ ਪਾਰਲੀਮੈਂਟ ਨੇ ਚੌਧਰੀ ਸੰਤੋਖ ਸਿੰਘ ਹੋਰੀ, ਉਹ ਵੀ ਹਸਪੀਟਲ ਜਿਹੜਾ ਜੀ ਉਹ ਪਹੁੰਚੇ ਔਰ ਉਹਨਾਂ ਨੇ ਹਰ ਸੰਭਵ ਮਦਦ ਜਿਹੜੀ ਹੈ ਜੀ ਉਹ ਦੇਣ ਦਾ ਭਰੋਸਾ ਦਿੱਤਾ। ਜਿਹੜਾ ਇਹ ਬੌਬੀ ਜਿਹੜਾ ਜ਼ਖਮੀ ਆ ਉਹਦਾ ਜਿਹੜਾ ਪਰਿਵਾਰ ਹੈ ਉਹਨੇ ਲੋਕਾਂ ਨੂੰ ਅਪੀਲ ਜਿਹੜੀ ਹੈ ਜੀ ਉਹ ਕੀਤੀ ਆ ਕਿ ਸਿਆਸੀ ਪਾਰਟੀਆਂ ਉਹਨਾਂ ਦੇ ਮੁੰਡੇ ਦੇ ਨਾਂ ਦੇ ਉੱਤੇ ਆਪਣੀਆਂ ਸਿਆਸੀ ਰੋਟੀਆਂ ਸੇਕਣੀਆਂ ਬੰਦ ਕਰਨ। ਉਹਨਾਂ ਨੇ ਇਹ ਕਿਹਾ ਕਿ ਕਿਉਂਕਿ ਜਿਹੜਾ ਬੌਬੀ ਹੈ ਜੀ ਇਹਦੀ ਹਾਲਤ ਗੰਭੀਰ ਹੈ, ਜਿਹਦੇ ਕਰਕੇ ਫਗਵਾੜੇ ਦੇ ਵਿੱਚ ਉਸੇ ਤਰੀਕੇ ਨਾਲ ਤਣਾਅ ਜਿਹੜਾ ਜੀ ਉਹ ਬਣਿਆ ਹੋਇਆ। ਔਰ ਕੁਛ ਹੋਰ ਜਿਹੜੀਆਂ ਜੀ ਫੋਰਸਿਸ ਇੱਥੇ ਲਾਈਆਂ ਗਈਆਂ ਨੇ ਇਹਦੇ ਬੌਬੀ ਦੀ ਹਾਲਤ ਜਿਹੜੀ ਹੈ ਜੀ ਇਹਦੀ ਗੰਭੀਰਤਾ ਨੂੰ ਜਿਹੜਾ ਜੀ ਉਹ ਵੇਖਦਿਆਂ ਹੋਇਆ। ਹਾਲਾਂਕਿ ਜਿਹੜਾ ਸਰਕਾਰ ਹੈ ਜੀ ਉਹਨੇ ਇਸ ਜ਼ਖਮੀ ਹੋਏ ਮੁੰਡੇ ਦੇ ਪਰਿਵਾਰ ਦੇ ਜੋ ਕੁਛ ਵੀ ਉਹਨੂੰ ਚਾਹੀਦਾ ਜੀ ਰੋਟੀ ਪਾਣੀ ਦਾ ਇੰਤਜ਼ਾਮ ਵੀ ਸਰਕਾਰ ਦੇ ਤੌਰ ਦੇ ਉੱਤੇ ਕਰਨ ਦੀ ਗੱਲ ਜਿਹੜੀ ਹੈ ਜੀ ਕੀਤੀ ਹੈ। ਪਰ
ਜਿਹੜੇ ਸਿਆਸੀ ਲੋਕ ਜਿਹੜੀ ਭਾਜਪਾ ਆ ਉਹਨੇ ਇੱਕ ਵਿਸ਼ੇਸ਼ ਜਾਂਚ ਟੀਮ ਜਿਹੜੀ ਹੈ ਜੀ ਉਹ ਕਾਇਮ ਕਰਨ ਦੀ ਮੰਗ ਕੀਤੀ ਹੈ। ਜਿਹੜੀ ਭਾਜਪਾ ਹੈ ਜੀ ਉਹ ਸ਼ਿਵ ਸੈਨਾ ਦੇ ਵਿਰੋਧ ਦੇ ਵਿੱਚ ਬੋਲਣ ਤੋਂ ਕਤਰਾ ਰਹੀ ਹੈ, ਉਹਦੇ ਖਿਲਾਫ ਨਹੀਂ ਬੋਲੀ। ਜਿਨ੍ਹਾਂ ਨੇ ਐਕਚੁਅਲੀ ਉਸ ਦਿਨ ਜਿਹੜਾ ਜੀ ਇੱਥੇ ਸਾਰਾ ਇਹ ਜਿਹੜੀ ਘਟਨਾ ਹੋਈ ਆ ਉਹਦੇ ਪਿੱਛੇ ਉਹਨਾਂ ਦਾ ਜਿਹੜਾ ਜੀ ਉਹ ਹੱਕ ਜਿਹੜਾ ਉਹ ਦੱਸੀ ਹੈ, ਉਹਨਾਂ ਦੇ ਖਿਲਾਫ ਇਹ ਨਹੀਂ ਜਿਹੜਾ ਜੀ ਬੀਜੇਪੀ ਵਾਲੇ ਬੋਲ ਰਹੇ। ਅਕਾਲੀ ਦਲ ਦੇ ਪਵਨ ਟੀਨੂ ਜਿਹੜੇ ਨੇ ਉਹ ਨਿਰੰਤਰ ਉੱਥੇ ਜਿਹੜਾ ਜੀ ਉਹਨਾਂ ਦਾ ਰਹਿਣਾ ਫਗਵਾੜਾ ਦੇ ਵਿੱਚ ਇਹ ਵੀ ਕਿਤੇ ਨਾ ਕਿਤੇ ਤਣਾਅ ਜਿਹੜਾ ਜੀ ਉਹ ਪੈਦਾ ਕਰ ਰਿਹਾ। ਪਿਛਲੇ ਦਿਨੀ 2 ਦਿਨ ਪਹਿਲਾਂ ਵੱਖ-ਵੱਖ ਜਿਹੜੀਆਂ ਸਮਾਜਿਕ ਜਥੇਬੰਦੀਆਂ ਤੇ ਕੁਛ ਉਹਦੇ ਵਿੱਚ ਸਿਆਸੀ ਲੋਕ ਵੀ ਸ਼ਾਮਲ ਸੀਗੇ, ਉਹਨਾਂ ਨੇ ਇੱਕ ਮਾਰਚ ਜਿਹੜਾ ਜੀ ਉਹ ਕੱਢਿਆ ਫਗਵਾੜੇ ਦੇ ਵਿੱਚ ਤਾਂ ਕਿ ਲੋਕਾਂ ਦੇ ਵਿੱਚ ਵਿਸ਼ਵਾਸ ਜਿਹੜਾ ਜੀ ਉਹ ਵਾਪਸ ਲਿਆਂਦਾ ਜਾਵੇ। ਔਰ ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜੇ ਕਪੂਰਥਲੇ ਦੇ SSP ਨੇ ਉਹਨਾਂ ਦੇ ਵੱਲੋਂ ਵੀ ਚੰਗਾ ਰੋਲ ਜਿਹੜਾ ਜੀ ਉਹ ਨਿਭਾਇਆ ਜਾ ਰਿਹਾ ਜੀ। ਖਾਸ ਤੌਰ ਤੇ ਜਿਹੜੇ SP ਨੇ ਜੀ ਜਸਕਰਨਜੀਤ ਸਿੰਘ ਤੇਜਾ ਹੋਰਾਂ ਦੇ ਵੱਲੋਂ ਇਹ ਕਿਹਾ ਗਿਆ ਜੀ ਕਿ ਉਹਨਾਂ ਨੇ ਚੰਗੀਆਂ ਕੋਸ਼ਿਸ਼ਾਂ ਜਿਹੜੀਆਂ ਰੰਗ ਲਿਆ ਰਹੀਆਂ ਨੇ ਉਹਨਾਂ ਦੀਆਂ ਥੋੜ੍ਹੀਆਂ ਨੇ, ਪਰ ਜਿਹੜਾ ਤਣਾਅ ਆ ਜੀ ਉਹ ਉਸੇ ਤਰੀਕੇ ਦੇ ਨਾਲ ਕਾਇਮ ਹੈ। ਕਿਉਂਕਿ ਜਿਹੜੀ ਗੱਲ ਉਹ ਜਿਹੜਾ ਮੁੰਡਾ ਜ਼ਖਮੀ ਆ ਬੌਬੀ, ਉਹਦੇ ਪਰਿਵਾਰ ਵਾਲਿਆਂ ਨੇ ਜਿਹੜੀ ਕਹੀ ਆ ਕਿ ਸਿਆਸੀ ਲੋਕ ਉਹਦੇ ਪੁੱਤ ਦੀ ਇਹ ਹਾਲਤ ਜਿਹੜੀ ਮੌਜੂਦਾ ਬਣੀ ਆ ਉਹਦੇ ਉੱਤੇ ਆਪਣੀਆਂ ਸਿਆਸੀ ਰੋਟੀਆਂ ਜਿਹੜੀਆਂ ਜੀ ਉਹ ਸੇਕ ਰਹੇ ਆ। ਉਹਨਾਂ ਨੇ ਕਿਹਾ ਕਿ ਨਾ ਸੇਕੀਆਂ ਜਾਣ, ਪਰ ਸਵਾਲ ਇਹ ਆ ਕਿ ਸਿਆਸਤਦਾਨ ਜਿਹੜੇ ਆ ਜੀ ਉਹ ਇਹੋ ਜੇ ਮਾਹੌਲ ਨੂੰ ਅਕਸਰ ਜਿਹੜਾ ਜੀ ਲੱਭਦੇ ਆ ਤਾਂ ਕਿ ਉਹ ਆਪਣੀ ਕੋਈ ਨਾ ਕੋਈ ਸਿਆਸਤ ਦੀ ਜਿਹੜੀ ਹੈ ਉਹ ਪੂਰੀ ਕਰ ਸਕਣ। ਜੀ ਬਿਲਕੁਲ, ਦੇਖਣ ਨੂੰ ਤਾਂ ਵੈਸੇ ਬਹੁਤ ਜ਼ਿਆਦਾ ਵੱਡੀ ਪ੍ਰੋਬਲਮ ਨੇ ਸੀ, ਬਸ ਸਿਆਸੀ ਰੋਟੀਆਂ ਹੀ ਸਿੱਕੀਆਂ ਜਾ ਰਹੀਆਂ। ਬਹੁਤ ਧੰਨਵਾਦ ਜੀ। ਬੜੀ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਪਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।